ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम जी, सत श्री अकाल। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ। ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ। ਅਸੀਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੇਂ ਵਲੌਗ ਦੇ ਨਾਲ। ਤੇ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਸਤ ਬਿਸਮਿल्ला। ਰਾਣਾ ਸਾਹਿਬ अस्सलाम वालेकुम जी। वालेकुम सलाम। ਰਾਣਾ ਸਾਹਿਬ ਜੀ ਆਪਣੇ ਤੋਂ ਤਕਰੀਬਨ ਅੱਜ ਇਸ ਮਹੀਨੇ ਦੇ ਵਿੱਚ ਸ਼ਾਇਦ ਕਿਸੇ ਵੀਡੀਓ ਦੇ ਵਿੱਚ ਨਹੀਂ ਹੈ ਜਾਂ ਦੂਜੀ ਵੀਡੀਓ ਦਸੰਬਰ ਦੇ ਵਿੱਚ ਦੂਜੀ ਵੀਡੀਓ ਦੇ ਵਿੱਚ ਆਪਣੇ ਨਾਲ ਮਿਲੇ ਆ। ਉਦਣ ਵੀ ਉਹ ਵਲੀਮੇ ਵਾਲੀ ਵੀਡੀਓ ਦੇ ਵਿੱਚ ਇਹ ਲੱਭੇ ਸੀਗੇ ਤੇ ਉਂਝ ਜਿਹੜਾ ਆ ਇਹ ਮੈਨੂੰ ਲੱਗਦਾ ਇਹ ਗਏ ਹੋਏ ਸੀਗੇ ਪੰਜਾਬੀ ਤੀਜੀ ਇੰਟਰਨੈਸ਼ਨਲ ਕਾਨਫਰੰਸ ਦੀ ਜਿਹੜੀ ਲਾਹੌਰ ਦੇ ਵਿੱਚ ਹੋਈ, ਉਹਦੇ 'ਚ ਗਏ ਹੋਏ ਸੀਗੇ। ਮੈਨੂੰ ਬਹੁਤ ਸਾਰੇ ਦੋਸਤਾਂ ਨੇ ਫਰੂਕੀ ਸਾਹਿਬ ਆ ਚੀਚਾ ਵਤਨੀ ਤੋਂ, ਉਹਨਾਂ ਨੇ ਵੀ ਪੁੱਛਿਆ, ਲਾਹੌਰੋਂ ਵੀ ਦੋਸਤਾਂ ਦੇ ਜਿਹੜੇ ਇੰਡੀਆ ਤੋਂ ਵੀ ਸਾਡੇ ਰਾਜਵੀਰ ਬਰਾੜ ਸਾਹਿਬ ਹੈਗੇ ਆ ਜੀ, ਉਹਨਾਂ ਨੇ ਸਾਨੂੰ ਉਚੇਚਾ ਮੈਸੇਜ ਕੀਤਾ WhatsApp ਤੇ ਰਾਣਾ ਸਾਹਿਬ। ਉਹਨਾਂ ਨੇ ਕਿਹਾ ਵੀ ਤੁਸੀਂ ਕਿਉਂ ਨਹੀਂ ਗਏ? ਮੈਂ ਤਾਂ ਕਿਹਾ ਰਾਣਾ ਗਿਆ ਹੋਇਆ ਵੀ ਉੱਥੇ ਤੇ ਪੁੱਛਦੇ ਆ ਰਾਣਾ ਸਾਹਿਬ ਨੂੰ, ਗਏ ਕੋਈ ਨਹੀਂ ਹੈਗੇ, ਸਿੱਧੀ ਜੀ ਗੱਲ ਹੈਗੀ ਆ। ਪੁੱਛਦੇ ਆ ਰਾਣਾ ਸਾਹਿਬ ਨੂੰ, ਨਾਲੇ ਤੁਹਾਡੇ ਸਵਾਲਾਂ ਦਾ ਜਵਾਬ ਵੀ ਆ ਜਾਊਗਾ ਵੀ ਅਸੀਂ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਆ ਜਿਹੜੀ, ਰਾਣਾ ਸਾਹਿਬ ਡਿਪਲੋਮੈਟ ਜਵਾਬ ਨਹੀਂ ਦੇਣਾ ਹੈਗਾ। ਰਾਜਵੀਰ ਸਾਡਾ ਵੀਰ ਆ ਇੰਡੀਆ ਤੋਂ, ਉਹਨੇ ਵੀ ਪੁੱਛਿਆ ਤੇ ਫਰੂਕੀ ਸਾਹਿਬ ਆ ਉਹਨਾਂ ਨੇ, ਜ਼ਹੀਰ ਫਰੂਕੀ ਸਾਹਿਬ, ਉਹਨਾਂ ਨੇ ਜਨਾਬ ਵੀਡੀਓ ਵੀ ਬਣਾ ਕੇ ਇੱਕ ਮੈਨੂੰ ਭੇਜੀ ਹੈ ਤੇ ਉਹਨਾਂ ਨੇ ਟਿਕਟੌਕ ਤੇ ਲਾਈ ਹੋਈ ਸੀਗੀ। ਅੰਜਮ ਸਰੋਇਆ ਦਾ ਵੀ ਪੁੱਛਿਆ ਉਹਨਾਂ ਨੇ, ਜ਼ੇਬੀ ਹੰਜਰਾ ਸਾਹਿਬ ਦਾ ਵੀ, ਰਾਜਵੀਰ ਬਰਾੜ ਸਾਹਿਬ ਨੇ ਪੁੱਛਿਆ ਜੀ ਵੀ ਇਹ ਨਜ਼ਰ ਨਹੀਂ ਆਏ ਹੈਗੇ। ਤੇ ਕੋਈ ਡਿਪਲੋਮੇਟ ਜਵਾਬ ਨਹੀਂ ਹੋਣਾ ਚਾਹੀਦਾ। ਮੈਂ ਡਿਪਲੋਮੇਟ ਜਵਾਬ ਵੈਸੇ ਵੀ ਨਹੀਂ ਤੈਨੂੰ ਪਤਾ ਦਿੰਦਾ ਹੁੰਦਾ, ਸਿਰਫ ਉੱਥੇ ਹੁੰਦਾ ਜਿੱਥੇ ਕਿਸੇ ਦੀ ਇਹ ਹੋਵੇ ਕਿ ਯਾਰ ਬੰਦੇ ਦੀ ਦਿਲਦਾਰੀ ਵਗੈਰਾ ਵਾਲਾ ਰੌਲਾ ਵਾ, ਤੇ ਬਾਕੀ ਆਪਣੀ ਜ਼ਾਤ ਨੂੰ ਬਚਾਉਣ ਲਈ ਕਦੇ ਡਿਪਲੋਮੈਟਿਕ ਨਹੀਂ ਹੋਏ ਹੈ। ਸੋਹਣੀ ਗੱਲ। ਤੇ ਜਿਹੜੇ ਇਕੱਠ ਹੁੰਦੇ ਆ ਨਾ, ਉਹ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦੇ ਆ ਆਮ, ਜਿਸ ਤਰ੍ਹਾਂ ਮੇਲਾ ਹੋ ਗਿਆ ਹੈ, ਉਹ ਹੁੰਦਾ ਵੀ ਸਾਂਝਾ ਸਭ ਦਾ, ਉਹਦਾ ਕੋਈ ਯਾਨੀ ਕਿ ਇਨਵੀਟੇਸ਼ਨ ਨਹੀਂ ਹੁੰਦਾ, ਸਾਰੇ ਪਿੰਡ ਨੂੰ ਪਤਾ ਹੁੰਦਾ ਪਿੰਡ ਦਾ ਮੇਲਾ ਵਾ, ਹਰ ਬੰਦੇ ਨੇ ਜਾਣਾ ਵਾ ਹੈ। ਕੋਈ ਮਹਿਫਲ ਹੋ ਗਈ। ਕੁਛ ਹੁੰਦੇ ਆ ਜਿਸ ਤਰ੍ਹਾਂ ਵੀ ਵਿਆਹ ਲਾ ਲਓ, ਵਲੀਮਾ ਲਾ ਲਓ, ਜਾਂ ਕੋਈ ਪਾਰਟੀ ਰੱਖ ਲਓ, ਉਹ ਹੁੰਦਾ ਵੀ ਇਨਵੀਟੇਸ਼ਨ ਤੇ, ਵੀ ਜਿਸ ਬੰਦੇ ਨੂੰ ਸੱਦਿਆ ਗਿਆ ਨਾ ਉਹਨੇ ਜਾਣਾ ਹੈ। ਇਹ ਪੰਜਾਬੀ ਕਾਨਫਰੰਸ ਜਿਹੜੀ ਪਹਿਲੋਂ ਹੁੰਦੀ ਸੀ ਨਾ, ਦੋ ਕੁ ਦਫਾ, ਪਿਛਲੀ ਦਫਾ ਗਏ ਆ, ਸਾਰਾ ਯਾਨੀ ਕਿ ਪੂਰੀ ਦੇਖੀ। ਉਦੋਂ ਯਾਨੀ ਕਿ ਕੋਈ ਇਹ ਨਹੀਂ ਸੀ ਵੀ ਹੈ ਸੀ ਵਿੱਚ ਕਾਨਫਰੰਸ ਆ ਚੱਲੀਏ। ਐਸੀ ਕਾਨਫਰੰਸ ਸ਼ੁਰੂ ਹੋਈ ਨਾ 2 ਮਹੀਨੇ ਪਹਿਲੇ, ਤੇ ਉਹ ਫਿਰ ਇਨਵੀਟੇਸ਼ਨ ਦੇਖਣੇ ਸ਼ੁਰੂ ਕੀਤੇ ਕਿ ਉਹ ਫਲਾਂ ਬੰਦੇ ਨੂੰ ਇਨਵੀਟੇਸ਼ਨ ਆ, ਫਲਾਂ ਬੰਦੇ ਨੂੰ ਇਨਵੀਟੇਸ਼ਨ ਆ। ਤੇ ਯਾਨੀ ਕਿ ਜਿਹੜੇ ਵੀ ਪੰਜਾਬੀ ਦੇ ਮਾਰੂਫ ਕਿਸਮ ਦੇ ਹੈ ਆ ਯੂਟਿਊਬਰ, ਤੇ ਉਹ ਯਾਨੀ ਕਿ ਉਹ ਸੋਸ਼ਲ ਮੀਡੀਆ ਤੇ ਦੇਖ ਕੇ ਉਹ 2 ਬੰਦੇ ਯਾਨੀ ਕਿ ਨਾ ਜਿਹੜੇ ਆ, ਉਹਨਾਂ ਦਾ ਇੱਕ ਦਾ ਤਾਂ ਨਜ਼ਰ ਆਇਆ, ਉਹ ਜ਼ੇਬੀ ਹੰਜਰਾ ਕੋਲ ਤੇ ਇਨਵੀਟੇਸ਼ਨ ਜਿਹੜਾ ਵਾ ਨਾ, ਹਾਂਜੀ ਪਹਿਲੇ ਸ਼ੁਰੂ ਚ ਪਹਿਲਾ ਇਨਵੀਟੇਸ਼ਨ ਪਹੁੰਚਿਆ। ਤੇ ਦੂਸਰਾ ਅੰਜਮ ਵਾਲਾ ਜਿਹੜਾ ਵਾ ਨਾ, ਉਹ ਨਹੀਂ ਨਜ਼ਰ ਆਇਆ ਸੀ ਇਨਵੀਟੇਸ਼ਨ ਕਿਤੇ। ਤੇ ਉਹਦੇ 'ਚ ਅਸੀਂ ਹਿਸਾਬ ਲਾਇਆ ਕਿ ਇਹ ਯਾਰ ਨਾ, ਇਹ ਕੋਈ ਐਲੀਟ ਕਲਾਸ ਜੇ ਦੀ ਨਾ ਕੋਈ ਪੰਜਾਬੀ ਕਾਨਫਰੰਸ ਆ ਹੈ, ਵੀ ਜਿਹਦੇ 'ਚ ਕੋਈ ਬੜੇ ਜਿਹੜੇ ਆ ਨਾ ਮਹਾ ਕਿਸਮ ਦੇ ਯੂਟਿਊਬਰ ਜਾਂ ਟਿਕਟੋਕਰ, ਸਟਾਈਲਿਸ਼ ਜਿਹੜੇ ਆ ਨਾ, ਜਾਂ ਬ੍ਰਾਂਡ ਜਿਹੜੇ ਆ ਹੈ, ਉਹ ਹੈ ਵੀ ਆਮ ਹਮਾ ਤੁਮਾ ਨਾ, ਯਾਨੀ ਕਿ ਸਾਜੇ ਮਾਜਿਆਂ ਦੀ ਵਰਗੇ। ਹਾਂ ਨਹੀਂ ਇਹਨਾਂ ਦੇ ਕੋਈ ਨਹੀਂ ਹੈ। ਇਹ ਚੈਨਲ ਜਿਹੜੇ ਨਾ ਹਲਕੇ ਚੈਨਲਾਂ ਵਾਲਿਆਂ ਨੂੰ ਕੋਈ ਇਨਵੀਟੇਸ਼ਨ ਵਾਲਾ, ਕੋਈ ਉਸ ਵਾਲਾ ਨਹੀਂ ਸੀ। ਮੈਂ ਤੁਹਾਡੀ ਗੱਲ ਕੱਟਣਾ ਜੀ ਮਾੜੀ ਜੀ, ਮੈਨੂੰ ਵਿੱਚੋਂ ਗੱਲ ਯਾਦ ਆ ਗਈ ਵੀ ਫਿਰ ਗੱਲਾਂ ਚੋਂ ਗੱਲ ਆ ਜਾਂਦੀ ਹੈ ਨਾ, ਫਿਰ ਤਾਂ ਕਰਕੇ ਤੇ ਇਸ ਵਾਸਤੇ ਮਾਜ਼ਰਤ ਆ ਵੀ ਮੈਂ ਕਹਿੰਦਾ ਵੀ ਹੋ ਸਕਦਾ ਜਿਹੜੀ ਪੰਜਾਬੀ ਦੀ ਖਿਦਮਤ ਵਾਲੇ ਆ ਉਹਨਾਂ ਦਾ ਕੋਈ ਕ੍ਰਾਈਟੇਰੀਆ ਹੋਵੇ ਵੀ ਫਲਾਣਾ ਬੰਦਾ ਪੰਜਾਬੀ ਦੀ ਖਿਦਮਤ ਕਰਦਾ ਯੂਟਿਊਬਰ, ਆਪਾਂ ਪੰਜਾਬੀ ਦੀ ਖਿਦਮਤ ਨਾ ਕਰਦੇ ਹੋਈਏ। ਉਂਝ ਤਾਂ ਆਪਾਂ ਚਲੋ ਮਾਠੇ ਜੇ ਆ ਨਾ, ਤੇ ਛੋਟਾ ਚੈਨਲ ਆ ਸਾਡਾ। ਤੇ ਬਾਕੀ ਗੱਲ ਰਾਣਾ ਸਾਹਿਬ ਦੀ ਠੀਕ ਆ, ਅਗਾਂ ਜਾਰੀ ਰੱਖਣਗੇ ਗੱਲ ਨੂੰ। ਮੈਂ ਕਹਿ ਦਵਾਂ ਥੋੜੀ ਜੀ ਵੀ ਇਸ ਵਾਰੀ ਵਾਕਈ ਸ਼ੁਰੂ ਤੋਂ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਸੱਦੇ ਲੈ ਕੇ ਜਾਣੇ ਆ, ਲੋਕਾਂ ਨੂੰ ਬੁਲਾਣਾ, ਜਿਹੜੇ ਯੂਟਿਊਬਰ। ਅਸੀਂ ਪਿਛਲੀ ਵਾਰੀ ਗਏ ਸੀਗੇ ਤੇ ਪਤਾ ਤਾਂ ਹੈ ਹੀ ਸੀ ਸਾਰਿਆਂ ਨੂੰ, ਠੀਕ ਆ। ਬਾਕੀ ਕਿਸੇ ਨੇ ਜਾਣਾ ਜਾਂ ਨਾ ਜਾਣਾ ਉਹ ਵੱਖਰੀ ਆ ਤੇ ਬਾਅਦ ਦੀ ਗੱਲ ਹੁੰਦੀ ਆ।
ਸੱਦਾ ਤੇ ਰਾਣਾ ਸਾਹਿਬ ਸੱਦਾ ਹੁੰਦਾ ਆ ਵਿਆਹ ਦਾ ਤਾਂ ਫਿਰ ਉਹ ਸੱਦੇ ਜਿਹੜੇ ਆ ਨਾ ਉਹ ਕਹਿੰਦੇ ਨਹੀਂ ਉਹ ਵੀ ਮੰਨਣਾ ਨਾ ਮੰਨਣਾ, ਉਹ ਤਾਂ ਕਹਿੰਦੇ ਵੀ ਸਾਨੂੰ ਤਾਂ ਵਿਆਹ ਦਾ ਕਿਹਾ ਹੀ ਕੋਈ ਨਹੀਂ ਕਿਸੇ ਨੇ। ਤੁਸੀਂ ਕਿਹੜੇ ਤੇ ਕਿਹੜਾ ਕਰਦੇ ਕਿਹੜਾ ਤੇ ਕਿਹੜਾ ਤੇ ਉਹ ਇਹ ਤਾਂ ਹੈ ਸੀ ਇੱਕ ਯਾਨੀ ਕਿ ਵਜ੍ਹਾ। ਦੂਸਰੀ ਇਹ ਵਜ੍ਹਾ ਸੀ ਵੀ ਅਗਰ ਇਹ ਸੱਦਾ ਹੁੰਦਾ ਵੀ ਤੇ ਤੂੰ ਕਹਿੰਦਾ ਡਿਪਲੋਮੈਟਿਕ ਨਹੀਂ, ਬਿਲਕੁਲ ਮੈਂ ਡਿਪਲੋਮੈਟ ਨਹੀਂ ਹੋਣਾ, ਮੈਂ ਫਿਰ ਵੀ ਨਹੀਂ ਜਾਣਾ ਹੈ, ਕਿਉਂਕਿ ਕਹਿੰਦੇ ਹਮਾ ਯਾਰਾਂ ਦੋਜ਼ਖ ਹਮਾ ਯਾਰਾਂ ਜੰਨਤ ਹੈ। ਦੇਖੋ ਜੀ ਅੰਜਮ ਜਿਹੜਾ ਵਾ ਨਾ, ਜੇ ਉਹਨੇ ਨਹੀਂ ਨਾ ਜਾਣਾ ਪੰਜਾਬੀ ਤੇ ਫਿਰ ਅਸੀਂ ਵੀ ਕੋਈ ਨਹੀਂ ਜਾਣਾ। ਅੰਜਮ ਨਾ ਉਂਝ ਭਾਵੇਂ ਮੇਰੀ 2 ਮਹੀਨਾ ਮੁਲਾਕਾਤ ਨਾ ਹੋਵੇ ਹੈ, ਲੇਕਿਨ ਆਪਾਂ ਇਸ ਤਰ੍ਹਾਂ ਦੇ ਨਾਮ ਲਿਖਵਾਉਣੇ ਵਾਲਿਆਂ ਨਹੀਂ ਆ ਕਹਿਣਾ ਵੀ ਉਹ ਦੇਖੋ ਜੀ ਉਹ ਇਲੈਕਸ਼ਨ 'ਚ ਜਿਸ ਤਰ੍ਹਾਂ ਹੁੰਦਾ ਨਾ ਵੀ ਉਹਨੂੰ ਪੁੱਛਿਆ ਨਹੀਂ ਫਟਾਫਟ ਉਹ ਗੱਡੀ ਕਹਿੰਦੇ ਚੜ ਗਏ। ਰਾਣਾ ਸਾਹਿਬ ਫਿਰ ਇਹ ਵੀ ਹੋ ਸਕਦਾ ਵੀ ਅਗਰ ਜੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੋਵੇ ਵੀ ਜਦੋਂ ਅੰਜਮ ਨੇ ਨਹੀਂ ਆਣਾ ਤੇ ਇਹਨਾਂ ਨੇ ਵੀ ਨਹੀਂ ਆਣਾ, ਤੁਹਾਨੂੰ ਸੱਦਾ ਹੀ ਨਹੀਂ ਦਿੱਤਾ ਹੋਵੇ। ਹਾਂ ਬਿਲਕੁਲ ਇਹ ਵੀ ਯਾਨੀ ਕਿ ਜਿਹੜਾ ਵਾ ਨਾ ਪੋਸੀਬਿਲਿਟੀ ਹੋ ਸਕਦੀ ਆ। ਵੈਸੇ ਦਿੱਬੀ ਦਾ ਵੀ ਯਾਨੀ ਕਿ ਜਿਹੜਾ ਵਾ ਨਾ ਕਾਫੀ ਬੰਦਿਆਂ ਨੇ ਯਾਨੀ ਕਿ ਪੁੱਛਿਆ ਵਾ ਵੀ ਉਹ ਵੀ ਕਿਹਾ, ਮੈਂ ਕਿ ਵੀ ਸਾਨੂੰ ਤਾਂ ਕੋਈ ਨਹੀਂ ਹੈ ਪਤਾ ਵੀ ਅਸੀਂ ਤਾਂ। ਔਰ ਫਿਰ ਅੱਛਾ ਇਹ ਤਾਂ ਅਸੀਂ 2 ਯਾਨੀ ਕਿ ਜਿਹੜੀਆਂ ਰੀਜ਼ਨ ਨਹੀਂ, ਤੀਸਰੀ ਰੀਜ਼ਨ ਹੁਣ ਮੈਂ ਉਹ ਖਰੋ ਨਹੀਂ ਮਸਰੂਫੀਅਤ ਫਿਰ ਟਲ ਵੀ ਜਾਣੀ ਸੀ, ਫਿਰ ਚੇਂਜ ਵੀ ਇੱਕ ਸ਼ਾਦੀ ਸੀ ਹੈ ਤੇ ਉਸ ਤੋਂ ਬਾਅਦ ਬੜੇ ਭਾਈ ਜਿਹੜਾ ਵਾ ਨਾ ਉਹ ਆ ਗਏ ਇੱਕ, ਤੇ ਫਿਰ ਮੇਰੇ ਮਸੇਰ ਆ ਜਿਹੜੇ ਭਾਈ ਫਿਰ ਉਹ ਵੀ ਉਹ ਬਲਕਿ ਅੱਜ ਗਏ ਆ ਤੇ ਉਹ ਬੱਸਾਂ ਦੀ ਹੜਤਾਲ ਦਾ ਸਿਲਸਿਲਾ ਸੀ। ਕੱਲ ਉਹਨਾਂ ਨੇ ਨਹੀਂ ਜਾਣਾ, ਕੱਲ ਜਾਣਾ ਸੀ ਲੇਕਿਨ ਉਹ ਕੱਲ ਨਹੀਂ ਜਾ ਸਕੇ ਯਾਨੀ ਕਿ। ਲੇਕਿਨ ਇਹ ਬਾਅਦ ਵਾਲਾ ਆਫਟਰ ਇਫੈਕਟ ਵਾਲਾ ਹੈ ਆ। ਇਹ ਗੱਲ ਦੇਖੋ ਜੀ, ਜਿੱਥੇ ਪੰਜਾਬੀ ਦੀ ਗੱਲ ਹੋਵੇ ਨਾ ਉੱਥੇ ਸਾਰੇ ਮਸਲੇ ਜਿਹੜੇ ਆ ਨਾ ਜੀ ਉਹ ਪਿੱਛੇ ਆ। ਅਗਰ ਨਹੀਂ ਆ ਤੈਨੂੰ ਨਾ ਮਿਲਣ ਦੀ ਦੂਸਰੀ ਵਜ੍ਹਾ, ਤੈਨੂੰ ਨਾ ਮਿਲਣ ਦੀ ਇਹ ਵਜ੍ਹਾ। ਹਾਂਜੀ ਮੈਨੂੰ ਨਾ ਮਿਲਣ ਦੀ ਤਾਂ ਚਲੋ ਇਹ ਵਜ੍ਹਾ ਹੋ ਗਈ, ਲੇਕਿਨ ਗੱਲ ਇਹ ਆ ਵੀ ਅੰਜਮ ਸਰੋਇਆ ਜਾਂਦਾ ਤੇ ਸਾਨੂੰ ਸੱਦਾ ਨਾ ਵੀ ਹੁੰਦਾ ਅਸੀਂ ਜਾਣਾ ਸੀ। ਸਾਨੂੰ ਸੱਦੇ ਵਾਲੀ ਗੱਲ ਤਾਂ ਚਲੋ ਇਹ ਰਾਣਾ ਸਾਹਿਬ ਨੇ ਵੈਸੇ ਇੱਕ ਬੜਾ ਲੌਜਿਕ ਜੀ ਗੱਲ ਕੀਤੀ ਹੈ। ਐਵੇਂ ਨਹੀਂ ਹੈ ਗੱਲ ਵੀ ਜਦੋਂ ਗੱਲ ਸੱਦਿਆਂ ਤੇ ਆ ਜੇ ਨਾ ਫਿਰ ਭਾਵੇਂ ਕੋਈ ਮਾੜਾ ਹੋਵੇ ਤੇ ਭਾਵੇਂ ਕੋਈ ਹੋਵੇ ਤਕੜਾ, ਰਾਣਾ ਸਾਹਿਬ ਫਿਰ ਸੱਦਾ ਜ਼ਰੂਰੀ ਹੁੰਦਾ। ਤੇ ਦੂਜੀ ਰਾਣਾ ਸਾਹਿਬ ਮੈਨੂੰ ਬੜੇ ਅਫਸੋਸ ਹੋਇਆ, ਮੈਨੂੰ ਮੈਸੇਜ ਵੀ ਆਇਆ, ਮੈਨੂੰ ਉੱਥੋਂ ਬੰਦਿਆਂ ਨੇ ਉਹ ਵੀਡੀਓ ਬਣਾ ਕੇ ਭੇਜੀ। ਯਾਰ ਜਾਣਾ ਨਾ ਜਾਣਾ ਇਹ ਇੱਕ ਲਹਿਦਾ ਗੱਲ ਆ, ਇਦਾਂ ਹੀ ਆ ਨਾ। ਤੇ ਇਹ ਇੰਟਰਨੈਸ਼ਨਲ ਤੇ ਨੈਸ਼ਨਲ ਪੰਜਾਬੀ ਕਾਨਫਰੰਸ ਸੀਗੀ। ਇਹਦੇ ਵਿੱਚ ਕਿਸੇ ਦਾ ਕੋਈ ਉਹ ਨਹੀਂ ਹੈਗਾ ਵੀ ਫਲਾਣਾ ਇੰਜ ਤੇ ਟਮਕਾਣਾ ਇੰਜ ਹੈ, ਕੋਈ ਆਵੇ ਨਾ ਆਵੇ। ਹੋਰ ਬੰਦੇ ਵੀ ਬਹੁਤ ਸਾਰੇ ਹੋਣੇ ਆ ਜਿਨ੍ਹਾਂ ਨੂੰ ਸੱਦਾ ਗਿਆ ਹੋਣਾ, ਨਹੀਂ ਆਏ ਹੋਣੇ। ਲੇਕਿਨ ਗੱਲ ਇਹ ਅਫਸੋਸ ਇਸ ਗੱਲ ਦਾ ਹੋਇਆ ਵੀ ਕਹਿੰਦੇ ਆ, ਮੈਂ ਤਾਂ ਖੈਰ ਉਹ ਵੀਡੀਓ ਵੀ ਦੇਖੀਆਂ, ਜਿਹੜੀ ਮੇਰੇ ਕੋਲ ਵੀਡੀਓ ਆਈ ਆ ਜਾਂ ਮੈਂ ਉਹਦੇ ਤੇ ਚੈਨਲ ਤੇ ਦੇਖੀਆਂ ਪੰਜਾਬੀ ਲਹਿਰ ਤੇ ਪੰਜਾਬੀ ਪ੍ਰਚਾਰ ਤੇ ਅੰਜਮ ਗਿੱਲ ਸਾਹਿਬ ਦੇ ਤੇ ਵੀ ਰਾਣਾ ਸਾਹਿਬ ਉੱਥੇ ਜਿਹੜੀ ਪੰਜਾਬੀਆਂ ਦੀ ਫੋਟੋਆਂ ਲੱਗੀਆਂ ਹੋਈਆਂ ਸੀ ਨਾ ਜੀ, ਉਹਦੇ 'ਚ ਵੀ ਸਾਡੇ ਵੀਰ ਅੰਜਮ ਸਰੋਇਆ ਸਾਹਿਬ ਦੀ ਫੋਟੋ ਕੋਈ ਨਹੀਂ ਸੀਗੀ ਤੇ ਸਾਡਾ ਜਨਾਬ ਜੀ ਕੀ ਕਹਿੰਦੇ ਉਹਨੂੰ ਜ਼ੇਬੀ ਹੰਜਰਾ ਸਾਹਿਬ। ਪੰਜਾਬੀ ਤੇ ਬੋਲਣ ਵਾਲਾ ਤਾਂ ਬੰਦਾ ਇੱਕੋ ਹੀ ਆ ਤੇ ਦੂਜਾ ਅੰਜਮ ਸਰੋਇਆ ਜਿਹਨੂੰ ਲੋਕਾਂ ਨੇ ਕਿਉਂ ਜੀ ਰਾਣਾ ਸਾਹਿਬ ਚਲੋ ਉਹ ਨਹੀਂ ਗਏ, ਲੈ ਤਾਂ ਗੱਲ ਆ ਯਾਰ ਉੱਥੇ ਫੋਟੋ ਤਾਂ ਹੋਣੀ ਚਾਹੀਦੀ ਸੀਗੀ। ਰਾਣਾ ਸਾਹਿਬ ਕਹਿੰਦੇ ਫੋਟੋ ਹੀ ਕੋਈ ਨਹੀਂ। ਤੁਸੀਂ ਇਸ ਬਾਰੇ ਕੀ ਕਹਿੰਦੇ? ਫਿਰ ਉਹ ਤਾਂ ਫਿਰ ਤੈਨੂੰ ਕਿਹਾ ਨਾ ਵੀ ਉਹ ਜਦੋਂ ਦੋਨਾਂ ਪਾਸੇ ਇੱਕੋ ਹੀ ਗੱਲ ਸੀ। ਗੱਲ ਇੱਕੋ ਜਿਹੀ ਸੀ ਯਾਨੀ ਕਿ ਜਿਸ ਤਰ੍ਹਾਂ ਨਾ ਸੱਦੇ ਵਾਲੀ ਗੱਲ ਸੀ ਹੈ ਵੀ ਜਿਹੜਾ ਹੈ ਆ, ਜੇ ਕੋਈ ਜਾਣਾ ਨਹੀਂ ਚਾਹੁੰਦਾ ਸੀ ਤਾਂ ਬੁਲਾਣਾ ਵੀ ਨਹੀਂ ਚਾਹੁੰਦਾ ਸੀ ਉਹਨੂੰ ਅੰਦਰੋਂ ਹੈ। ਬਿਲਕੁਲ ਇਸ ਤਰ੍ਹਾਂ ਦੀਆਂ ਯਾਨੀ ਕਿ ਚੀਜ਼ਾਂ ਜਿਹੜੀਆਂ ਵਾ ਨਾ ਉਹ ਸਾਹਮਣੇ ਆਈਆਂ ਤੇ ਇਸੇ ਕਰਕੇ ਉਹ ਵਰਨਾ ਤਾਂ ਇਹ ਹੁੰਦਾ ਨਾ ਕਈ ਵਾਰੀ ਵੀ ਉਹ ਕਈ ਵਾਰੀ ਮਹਿਮਾਨੇ ਖਸੂਸੀ ਦੀ ਫੋਟੋ ਤਾਂ ਪਹਿਲੇ ਲੱਗ ਜਾਂਦੀ ਹੈ, ਬਾਅਦ ਵਿੱਚ ਪਤਾ ਲੱਗਦਾ ਮਹਿਮਾਨੇ ਖਸੂਸੀ ਕਿਸੇ ਵਜ੍ਹਾ ਤੋਂ ਨਹੀਂ ਆ ਸਕਿਆ ਤੇ ਨਹੀਂ ਵੀ ਆਉਂਦੇ। ਨਹੀਂ ਵੀ ਆਉਂਦੇ। ਤੇ ਇਹ ਤੇ ਸਿਲਸਿਲਾ ਇਹ ਅਸਲ 'ਚ ਪੰਜਾਬੀ ਕਾਨਫਰੰਸ ਦਾ ਤੈਨੂੰ ਮੈਂ 2 ਟੋਕ ਜਾ ਜਿਹੜਾ ਨਾ ਜਵਾਬ ਹੈ ਇਹ ਦਿੱਤਾ ਤੇ ਤੇਰੇ ਨਾਲ ਜਿਹੜਾ ਮੁਲਾਕਾਤ ਨਾ ਹੋਣੇ ਦੀ ਵਜ੍ਹਾ ਜਿਹੜੀ ਹੈ ਨਾ ਉਹ ਵੀ ਦੱਸ ਇਹ ਵੀ ਦੱਸ ਦਿੱਤੀ ਕਿ ਮੈਂ ਨਾ ਜੀ ਇੱਥੇ ਮੈਨੂੰ ਇੱਕ ਗੱਲ ਛੋਟੀ ਜਿਹੀ ਯਾਦ ਆ ਗਈ ਰਾਣਾ ਸਾਹਿਬ। ਹਰ ਬੰਦਾ ਜਿਹੜਾ ਨਾ ਥੋੜਾ ਜਿਹਾ ਉਸ ਗੱਲ ਦਾ ਮਾੜਾ ਜਿਹਾ ਖੁਲਾਸਾ ਕਰ ਦਵਾਂ ਰਾਣਾ ਸਾਹਿਬ। ਰਾਣਾ ਸਾਹਿਬ 2 ਸਿੰਬਲ ਹੈਗੇ ਆ, ਬਹਾਦਰੀ ਦਾ ਤੇ ਬੁਜ਼ਦਲੀ ਦਾ। ਜਾਨਵਰ ਸ਼ੇਰ ਨਾਲੋਂ ਵੀ ਵੱਡੇ ਵੱਡੇ ਬੜੇ ਆ ਪਰ ਸਿੰਬਲ ਜਿਹੜਾ ਆ ਬਹਾਦਰੀ ਦਾ, ਹਰ ਬੰਦਾ ਕਹਿੰਦਾ ਮੈਂ ਸ਼ੇਰ ਆ ਮੈਂ ਸ਼ੇਰ ਆ।
ਤੇ ਜਿਹੜੇ ਬੁਜ਼ਦਲੀ ਦਾ ਜਾਂ ਡਰਪੋਕ ਤੁਸੀਂ ਲਾ ਲਓ ਤੇ ਉਹ ਚੂਹੇ ਨੂੰ ਮਿਲਿਆ ਹੋਇਆ। ਹਾਂ ਚੂਹੇ ਤੋਂ ਛੋਟੇ ਜਾਨਵਰ ਵੀ ਬਹੁਤ ਸਾਰੇ ਹੈਗੇ ਆ, ਕਿਉਂ ਜੀ ਰਾਣਾ ਸਾਹਿਬ? ਆ ਗਿੱਦੜ ਨੂੰ ਵੀ ਡਰਪੋਕ ਹੀ ਗਿਣਿਆ ਜਾਂਦਾ ਵਾ। ਲੇਕਿਨ ਜਿੱਥੇ ਆਂਦੀ ਹੈ ਗੱਲ ਕਹਿਣਗੇ ਵੀ ਉਹ ਸ਼ੇਰ ਤੇ ਚੂਹਾ, ਗੱਲ ਸ਼ੇਰ ਤੇ ਚੂਹੇ ਤੇ ਆ ਕੇ ਇਹ ਗੱਲ ਖਤਮ ਹੁੰਦੀ ਆ। ਤੇ ਹਰ ਬੰਦਾ ਕਿਧਰੇ ਨਾ ਕਿਧਰੇ ਆਪਣੇ ਆਪ ਨੂੰ ਸ਼ੇਰ ਸਮਝਦਾ ਤੇ ਦੂਸਰੇ ਨੂੰ ਸਮਝਦਾ ਚੂਹਾ। ਇਵੇਂ ਹੀ ਆ ਵੀ ਆਪਣੇ ਤੋਂ ਨਿੱਕਾ ਹੀ ਸਮਝਦਾ ਦੂਸਰੇ ਬੰਦੇ ਨੂੰ, ਉਹਨੂੰ ਸਮਝਦਾ ਵੀ ਇਹ ਚੂਹੇ ਚ ਆਏ ਆ। ਹਰ ਬੰਦੇ ਦਾ ਆਪਣਾ ਆਪਣਾ ਹੈ ਤੇ ਹਰ ਬੰਦਾ ਆਪਣੇ ਆਪ ਨੂੰ ਸ਼ੇਰ ਹੀ ਕਹਿੰਦਾ ਨਾ ਬੰਦਾ, ਕਿਧਰੇ ਕਿਸੇ ਨੇ ਨਹੀਂ ਕਿਹਾ ਵੀ ਮੈਂ ਚੂਹਾ ਹੈਗਾ ਆ। ਤੇ ਭਾਈ ਜੀ ਇਹ ਕਹਾਣੀਆਂ ਜਿਹੜੀਆਂ ਨਾ ਸ਼ੇਰ ਤੇ ਚੂਹੇ ਵਾਲੀ ਕਹਾਣੀਆਂ, ਹਰ ਬੰਦਾ ਆਪਣੇ ਆਪ ਨੂੰ ਜਿਹੜਾ ਨਾ ਜੀ ਉਹ ਸਮਝਦਾ ਤੇ ਗੱਲ ਤਾਂ ਪੇੜ ਪਿਆਂ ਪਤਾ ਚੱਲਦੀ ਹੈ। ਕਿਉਂ ਰਾਣਾ ਸਾਹਿਬ? ਤੇ ਹੁਣ ਤੁਸੀਂ ਦੱਸੋ ਵੀ ਤੁਸੀਂ ਹੁਣ ਆਏ ਆ ਆਪਣੇ ਡੇਰੇ ਇੱਥੇ। ਅੱਛਾ, ਮੈਂ ਉਹ ਦੇਖ ਰਿਹਾ ਸੀਗਾ ਪਿਛਲੇ ਦਿਨਾਂ 'ਚ ਤੂੰ ਆ ਇੱਕ ਤਾਂ ਜਿਹੜੀ ਆ ਵੱਟਾਂ ਤੇ ਲਾਈ ਆ ਕਣਕ। ਹਾਂਜੀ, ਇਹਨੂੰ ਮੈਂ ਅੱਜ ਪਾਣੀ ਲਾ ਰਿਹਾ। ਹਾਂ, ਪਾਣੀ ਲਾ ਰਿਹਾ। ਇਹ ਮੈਨੂੰ ਦੱਸ ਵੀ ਇਹ ਕਿੰਨੇ ਇੰਚ ਤੇ ਲਾਇਆ ਤੂੰ ਪੌਦਾ? ਤੁਸੀਂ ਇੱਧਰ ਖੜੇ ਹੋ ਜੋ, ਤੁਹਾਡੇ ਕੋਲ ਤਾਂ ਨਹੀਂ ਮੈਂ ਨਹੀਂ ਟੱਪਣਾ ਹੈ ਕਿਤੇ ਬਾਅਦ 'ਚ ਫਿਰ ਜਿਹੜਾ ਵਾ ਨਾ। ਹਾਂਜੀ, ਅੱਛਾ ਰਾਣਾ ਸਾਹਿਬ, 8 ਦਸੰਬਰ ਨੂੰ ਕੱਲ ਮੈਂ ਕਣਕ ਲਾਤੀ ਸੀਗੀ ਤੇ ਅੱਜ 9 ਦਸੰਬਰ ਨੂੰ ਇਹਨੂੰ ਨਾ ਜੀ ਅੱਜ ਆ ਪਾਣੀ ਲੱਗ ਰਿਹਾ। ਤੇ ਫਾਸਲੇ ਦੀ ਤੁਸੀਂ ਗੱਲ ਕੀਤੀ ਆ ਕਿ ਵੀ ਇਹਦੇ ਕਿੰਨਾ ਫਾਸਲਾ ਵਾ ਲਾਈਨ ਟੂ ਲਾਈਨ, ਕਿੰਨਾ ਤੇ ਪੌਦੇ ਤੋਂ ਪੌਦੇ? ਇਹ ਰਾਣਾ ਸਾਹਿਬ ਮੇਰੇ ਹਿਸਾਬ ਦੇ ਵਿੱਚ 9 ਇੰਚ ਆ ਜੀ ਹਰ ਪਾਸੇ ਨੂੰ। ਅੱਛਾ, ਵੈਸੇ ਤੇਰੇ ਨਾ ਆਪਣਾ ਫਲਸਫਾ ਤੂੰ ਵੀ ਆਪ ਦੇਖਿਆ ਹੋਣਾ ਕਿਤੋਂ। ਮੇਰੀ ਜ਼ਾਤੀ ਰਾਏ ਜਿਹੜੀ ਹੈ ਨਾ ਇਹ ਆ ਕਿ ਇਹ ਫਾਸਲਾ ਜਿਹੜਾ ਵਾ ਨਾ 6 ਇੰਚ ਦਾ ਜਿਹੜਾ ਵਾ ਨਾ ਉਹ ਕਾਫੀ ਆ ਹੈ। ਤੇ ਉਹਦੇ ਨਾਲ ਫਿਰ ਇਹ 6 ਇੰਚ ਵਾਲੇ ਨਾਲ ਇਹ ਹੋਣਾ ਸੀ ਕਿ ਇਹ 3 ਲਾਈਨਾਂ ਲੱਗ ਕੇ ਨਾ ਦੋਨੇ ਪਾਸੇ ਸਾਈਡਾਂ ਤੇ ਨਾ ਥੋੜੀ ਜੀ ਜਗ੍ਹਾ ਉਹ ਬਚਣੀ ਸੀ। ਉਹਦੇ ਨਾਲ ਨਾ ਪਿਆਜ਼ ਜਿਹੜਾ ਨਾ ਸਾਈਡਾਂ ਤੇ ਉਹ ਇੰਟਰ ਕ੍ਰਾਪਿੰਗ ਜਿਹੜੀ ਹੈ ਨਾ ਉਹਦੀ। ਅੱਛਾ, ਇੱਕ ਹੋਰ ਤੈਨੂੰ ਗੁੜ ਦੀ ਗੱਲ ਦੱਸਾਂ। ਇਹਦੇ ਜਿਹੜੀ ਖਾਲੀਆਂ ਨਾ ਇਹਨਾਂ ਦੇ ਵਿੱਚ ਕਮਾਦ ਲੱਗ ਸਕਦਾ ਵਾ। ਹੈ ਰਾਣਾ ਸਾਹਿਬ, ਲੱਗ ਸਕਦਾ, ਕਮਾਦ ਵੀ ਲੱਗ ਸਕਦਾ, ਪਿਆਜ਼ ਵੀ ਲੱਗ ਸਕਦਾ। ਲੇਕਿਨ ਮੈਂ ਇਹ ਕਹਿਣਾ ਵੀ ਅਸੀਂ ਹੁਣ ਇਹਦਾ ਦੇਖਣਾ ਆ ਵੀ ਇਹਦਾ ਪੌਦਾ ਕਿਵੇਂ ਦਾ ਜਦੋਂ ਦੂਸਰੀ ਫਸਲ ਵਿੱਚ ਲਾਣੀ ਆ। ਇਹ ਰਾਣਾ ਸਾਹਿਬ ਮੈਂ ਕਿਹੜਾ ਇਹਨੂੰ ਖਾਦਾਂ ਸਪਰੇਆਂ ਪਾਣੀਆਂ? ਨਹੀਂ ਤੇ ਹਰ ਸ਼ੈ ਜਿਹੜੀ ਖੁਰਾਕ ਆ ਉਹ ਦੂਸਰੀ ਫਸਲ ਵੀ ਲੈ ਜੂਗੀ। ਇਹਦਾ ਫਿਰ ਮੈਨੂੰ ਕੀ ਪਤਾ ਲੱਗੂਗਾ ਵੀ ਇਹ ਕੀ ਆ? ਨਹੀਂ ਖਾਦ ਤਾਂ ਉਹ ਖਾਦ ਤਾਂ ਨਹੀਂ ਪਾਣੀ ਹੈ। ਲੇਕਿਨ ਇੱਕ ਦੱਸਾਂ ਕਿਆ ਹੁੰਦਾ ਵਾ, ਕੁਛ ਫਸਲਾਂ ਇੱਕ ਦੂਸਰੀ ਨੂੰ ਨਾ ਸਪੋਰਟ ਕਰ ਰਹੀਆਂ ਹੁੰਦੀਆਂ। ਇੱਕ ਜਿਹਦੀ ਜੜ ਉੱਪਰ ਆ, ਜਿਹਦੀ ਜੜ ਨੀਚੇ ਆ। ਇਹ ਯਾਨੀ ਕਿ ਅਸੂਲ ਜਿਹੜਾ ਆ ਨਾ ਰਾਣਾ ਸਾਹਿਬ, ਉਹ ਮੈਂ ਗੱਲ ਤੁਹਾਡੀ ਸਾਰੀ ਸਮਝਦਾ। ਰਾਣਾ ਸਾਹਿਬ ਗੱਲ ਠੀਕ ਕਰ ਰਹੇ ਆ, ਲੇਕਿਨ ਉਹ ਜਿਹੜਾ ਅਸੂਲ ਤੁਸੀਂ ਬਿਆਨ ਕਰ ਰਹੇ ਆ ਨਾ ਰਾਣਾ ਸਾਹਿਬ, ਇਹ ਅਸੂਲ ਹੈਗਾ ਕੈਮੀਕਲ ਖੇਤੀ ਦਾ। ਨਹੀਂ ਵੀ ਉਹਦੇ ਚ ਖਾਦ ਵੀ ਪੈਣੀ ਆ। ਹਾਂਜੀ ਰਾਣਾ ਸਾਹਿਬ, ਜ਼ਮੀਨ ਆਖਰ ਦੇਖੋ ਨਾ, ਮੈਂ ਇਹਦੇ ਉੱਤੇ ਤੁਸੀਂ ਕਹਿ ਰਹੇ ਪਿਆਜ਼ ਵੀ ਲਾ ਦੋ, ਕਮਾਦ ਵੀ ਲਾ ਦੋ। ਹਾਂ ਯਾਰ, ਮੈਂ ਕੋਈ ਇਹਦੇ ਤੇ ਫਲੀ ਵਾਲੀ ਲਾਵਾਂ ਨਾ, ਉਹਦੀ ਇੱਕ ਲੈ ਦੀ ਗੱਲ ਆ ਜਿਹਦੇ ਵਿੱਚ ਨਾਈਟ੍ਰੋਜਨ ਫਿਕਸਿੰਗ ਦੀ ਹੁੰਦੀ ਆ ਜਿਹੜੀ, ਠੀਕ ਆ, ਉਹਦੇ ਬਾਰੇ ਸੋਚਿਆ ਜਾ ਸਕਦਾ। ਲੇਕਿਨ ਮੈਂ ਤਾਂ ਇਹਨੂੰ ਰਾਣਾ ਸਾਹਿਬ ਨਾ ਇੰਜ ਹੀ ਇੱਕ ਵਾਰੀ ਦੇਖਣਾ। ਚਲੋ ਦੇਖ ਲਓ, ਕੱਲੀ ਕਣਕ ਜਿਹੜੀ ਆ, ਮਕਸਦ ਹੈਗਾ ਇੱਕ ਤਜਰਬਾ। ਹਾਂ, ਲੇਕਿਨ ਇਹਦਾ ਦੇਖਣ ਚ ਇਹ ਹੈ ਖਾਲੀਆਂ ਚ ਕਮਾਦ ਕਿੰਨਾ ਕੁ ਲੈ ਲਵਾਂ। ਸ਼ਗੂਫੇ ਜਿਹੜੇ ਆ ਨਾ ਬੜੇ ਅੱਛੇ ਜਿਹੜੇ ਆ ਨਾ। ਹੁਣ ਲੈਣ ਨੂੰ ਕਿਹਾ ਵਾ, ਹੁਣ ਤੇਰੇ ਕੋਲ ਇੱਥੇ ਗੰਨਾ ਚੁੱਪਣ ਲਈ ਕਮਾਦ ਕੋਈ ਨਹੀਂ ਹੈ ਸਾਰੇ 8 ਖੇਤਾਂ ਚ। ਵੀ 3 ਖੇੜਾਂ ਲੱਗੀਆਂ ਹੁਣ ਤੇ ਕਮ ਬੰਦਾ ਗੰਨਾ ਤੇ ਚੁੱਪ ਸਕਦਾ। ਰਾਣਾ ਸਾਹਿਬ ਕਮਾਦ ਵੀ ਬਸ ਕਿਆ। ਹਾਂ, ਕਮਾਦ ਮਿੱਲਾਂ ਨੂੰ ਨਾ ਸਿੱਟੋ, ਲੇਕਿਨ ਆਪਣੇ ਤੇ ਜਿਹੜਾ ਨਾ ਗੰਨਾ, ਤੁਹਾਨੂੰ ਗੰਨਾ ਕਿਧਰੋਂ ਹੋਰੋਂ ਚੁਪਾ ਦਾਂਗੇ। ਲਓ ਜੀ, ਜ਼ੁਹੇਬ ਸਾਹਿਬ ਆ ਗਏ ਆ ਜੀ, ਅੱਜ 4 ਦਿਨਾਂ ਬਾਅਦ ਆਏ ਆ ਇਹ ਮੱਕੀ ਨੂੰ ਪੈਰ ਮਾਰਨ ਜੀ। ਅੱਛਾ ਹਾਂਜੀ, ਉਂਝ ਇਹ ਜੀ ਹੁਣ ਅੱਜ ਆਏ ਆ ਇਹਨਾਂ ਨੇ ਆਪਾਂ ਨੂੰ ਦੇਖ ਲਿਆ ਹੋਣਾ ਰਾਣਾ ਸਾਹਿਬ ਉੱਥੇ ਖੜਿਆਂ ਨੂੰ ਕਿਸੇ ਤਰ੍ਹਾਂ। ਇਹਨੇ ਕਿਹਾ ਜਾ ਕੇ ਅੱਜ ਜਿਹੜਾ ਨਾ ਪੈਰ ਮਾਰ ਦਈਏ। ਅੱਛਾ, ਇੱਕ ਤਾਂ ਤੂੰ ਇਹਨਾਂ ਦਿਨਾਂ ਚ ਨਾ 5-6 ਦਿਨਾਂ ਚ ਇੱਕ ਤਾਂ ਇਹ ਕਣਕ ਵਾਲਾ ਕੀਤਾ ਕੰਮ। ਆ ਦੂਸਰੀ ਮੈਨੂੰ ਤਬਦੀਲੀ ਆ ਨਜ਼ਰ ਆ ਰਹੀ ਹੈ ਕਿ ਇੱਥੇ ਡੰਗਰ ਤਾਂ ਨਹੀਂ ਹੈ ਇੱਥੇ ਤੇਰੇ ਜਿਹੜੇ ਇੱਥੇ ਹੁੰਦੇ ਸੀ। ਹਾਂਜੀ ਰਾਣਾ ਸਾਹਿਬ, ਹੁਣ ਡੰਗਰ ਜਿਹੜੇ ਆ ਉਹ ਫਿਰ ਆਪਾਂ ਕੋਠਾ ਉਹਨਾਂ ਦਾ ਬਣਾਤਾ। ਅੱਛਾ, ਉਹਨਾਂ ਨੂੰ ਮਕਾਨ ਅੰਦਰ ਮੁਕੰਮਲ ਹੋ ਗਿਆ, ਉਹ ਅੰਦਰ ਚਲ ਗਏ ਆ ਜੀ। ਹੁਣ ਆਹ ਜਗ੍ਹਾ ਹੁਣ ਜਿਹੜੀ ਆ ਕਿੱਲੇ ਪੱਟਦੇ ਨੇ ਰਾਣਾ ਸਾਹਿਬ, ਇੱਥੇ ਕਰਾਣੀ ਹੈ ਜੀ ਸਫਾਈ। ਇਹ ਜੀ ਹੁਣ ਜਗ੍ਹਾ ਜਿਹੜੀ ਆ ਇਹ ਬਣਾਵਾਂਗੇ ਜੀ ਕੋਈ ਬਹਿਣ ਨੂੰ। ਲੋ ਜੀ, ਇੱਥੋਂ ਤੂੰ ਅਗਰ ਜੇ ਇੰਜ ਕਰੇ ਨਾ, ਇੱਥੋਂ ਜੜਾਂ ਜੀਆਂ ਤੋਂ ਲੈ ਕੇ ਇੰਜ ਕਰਕੇ ਨਾ ਇਹਦੇ ਤੇ ਹੋ ਜੇ ਕੋਈ 13 ਇੰਚ ਵਾਲੀ ਨਾ ਕੰਧ ਵਾਲੇ ਤੇ ਵਿੱਚ ਇੱਥੇ ਆ ਜਿਹੜਾ ਨਾ ਮਿੱਟੀ ਨਾ ਭਰ ਦਿਓ, ਬੈਠਣ ਨੂੰ ਬੜਾ ਅੱਛਾ ਥੜਾ ਜਿਹੜਾ ਵਾ ਨਾ ਬਣਨਾ। ਹਾਂਜੀ, ਉਹ ਜਿਹੜਾ ਅੱਗੇ ਪਹਿਲਾਂ ਬੋਰਡਾਂ ਦੇ ਬਣੇ ਹੋਏ ਬਿਲਕੁਲ ਬੜਾ ਸੋਹਣਾ ਜੀ, ਉਹ ਵੀ ਕਰਾਂਗੇ ਇਨਸ਼ਾਅੱਲਾ ਜੀ ਕੋਸ਼ਿਸ਼। ਤੇ ਹੁਣ ਦੇਖੀਏ ਫਿਰ ਤੇਰਾ ਜਿਹੜਾ ਵਾ ਜਾਨਵਰਾਂ ਦਾ ਜਿਹੜਾ ਵਾ
ਕੋਠਾ ਜੀ ਹਾਂ ਕੋਠਾ ਹਾਂ ਨਹੀਂ ਬੜਾ ਅੱਛਾ ਬਣ ਗਿਆ ਹੈ ਜਿਹੜਾ ਨਾ। ਹਾਂ ਤੇ ਆ ਦੇਖ ਨਾ ਹੁਣ ਡੰਗਰ ਇੱਥੇ ਆ ਗਏ। ਅਲਬੱਤਾ ਮੇਰਾ ਖਿਆਲ ਹੈ ਕਿ ਪਰਿੰਦਿਆਂ ਵਾਲੇ ਬਰਤਨ ਜਿਹੜੇ ਆ ਨਾ ਤੈਨੂੰ ਟਾਈਮ ਕੋਈ ਨਹੀਂ ਮਿਲਿਆ ਹੋਣਾ। ਉਹ ਕੋਈ ਨਹੀਂ ਮੈਨੂੰ ਟਾਈਮ ਹੈ ਚਲੋ ਨਹੀਂ ਇਹਦੇ ਪਾਣੀ ਪਾਇਆ ਸੀ ਪਰਸੋਂ ਚੌਥੇ। ਅੱਛਾ ਪਾਣੀ ਪਾਇਆ ਸੀ ਪਾਣੀ ਪਾਇਆ ਸੀ ਉਹ ਵੀ ਪਾਏ ਸੀਗੇ। ਅੱਛਾ ਬਾਜਰੇ ਵੀ ਪਾਇਆ ਸੀ। ਹਾਂ ਹੁਣ ਇੱਥੇ ਪਰਿੰਦੇ ਵੀ ਆਂਦੇ ਆ। ਅੱਛਾ ਅੱਜ ਨਹੀਂ ਟਾਈਮ ਮਿਲਿਆ ਅੱਜ ਦੀ ਜਿਹੜੀ ਗੱਲ ਆ ਹਲੇ ਹੁਣ ਆਏ ਆ ਤੇ ਪਾ ਦਾਂਗੇ। ਇਹਨਾਂ ਦੀ ਜਗ੍ਹਾ ਵੀ ਹੁਣ ਬਦਲੂਗਾ ਨਾ ਜੇ ਇੱਥੇ ਹੁਣ ਜਾਨਵਰਾਂ ਦੇ। ਹਾਂ ਨਹੀਂ ਆ ਦੇਖ ਨਾ ਹੁਣ ਇੱਥੇ ਦੇਖ ਇੱਥੇ ਇੱਕ ਹੋਰ ਆ ਉੱਥੇ ਜਿਹੜਾ ਨਾ ਉਤਨੀ ਧੁੱਪ ਨਹੀਂ ਆਉਂਦੀ ਸੀ। ਇੱਥੇ ਇੱਕ ਐਸ ਜਗ੍ਹਾ 'ਚ ਧੁੱਪ ਜਿਹੜੀ ਹੈ ਨਾ ਹਾਂ ਇਹ ਜ਼ਿਆਦਾ ਤਾਂ ਫਿਰ ਪਿੱਪਲ ਦੀ ਉਹ ਹਨ। ਤੇ ਆ ਜੀ ਮਾਸ਼ਾਅੱਲਾ ਬਹੁਤ ਸੁਥਰਾ ਜਿਹੜਾ ਬਣਾ ਹੋ ਗਿਆ। ਦੇਖੋ ਜੀ ਬੰਦਾ ਹੋਵੇ ਜਾਂ ਜਾਨਵਰ ਹੋਵੇ ਉਹ ਨਾ ਸਕੂਨ 'ਚ ਹੋਣਾ ਚਾਹੀਦਾ। ਤੇ ਆ ਦੇਖ ਨਾ ਹੁਣ ਇੱਕ ਤਾਂ ਜਾਨਵਰ ਨੂੰ ਗਿੱਲ ਨਹੀਂ ਹੋਣੀ ਚਾਹੀਦੀ ਤੇ ਉੱਪਰੋਂ ਤਰੇਲ ਨਹੀਂ ਹੋਣੀ ਚਾਹੀਦੀ। ਬਾਕੀ ਕਿਉਂਕਿ ਹੈ ਤੇਰੇ ਕੋਲ ਗੋਕਾ ਹੀ ਆ ਇਸ ਕਰਕੇ, ਵਰਨਾ ਮੱਝਾਂ ਹੋਣ ਤੇ ਫਿਰ ਤਾਂ ਇਹਨਾਂ ਦੀ ਵੀ ਕੋਈ ਨਹੀਂ ਲੋੜ ਹੈ ਛਾਪਰ ਛੁਪਰ ਵਾਲੇ ਵੀ ਨਾ। ਮੱਝਾਂ ਤਾਂ ਵੈਸੇ ਹੀ ਚਲੋ ਰਾਣਾ ਸਾਹਿਬ ਹਵਾ ਹੋਊਗਾ। ਹਾਂ ਨਹੀਂ ਠੀਕ ਆ ਅੱਛਾ ਕੀਤਾ। ਇਧਰੋਂ ਵੀ ਇਹ ਸੋਹਣਾ ਹੋ ਗਿਆ ਤੇ ਇਹਨੂੰ ਨਾਲੇ ਇਹਨੇ ਇਸ ਤਰ੍ਹਾਂ ਐਕਸਟੈਂਡ ਹੋ ਸਕਦਾ ਵਾ। ਮਾਸ਼ਾਅੱਲਾ ਬੱਚੀ ਤੇਰੀ ਜਿਹੜੀ ਹੈ ਨਾ ਠੀਕ ਆ। ਹਾਂ ਇਹਦਾ ਵੀ ਬਲਕਿ ਇੱਕ ਹੋਰ ਕਰੋ। ਇਹਦਾ ਨਾ ਇਸ ਤਰ੍ਹਾਂ ਥੋੜੀ ਜਿਹੀ ਜਗ੍ਹਾ 'ਚ ਨਾ ਇਹਨੂੰ ਕਵਰ ਜਾ ਕਰਕੇ ਇਹਦਾ ਰੱਸਾ ਕੱਢ ਦਿਓ। ਇਹਨੂੰ ਬਣਾ ਕੇ ਨਾ ਫਿਕਸ ਜਾ ਤਾਂ ਕਿ ਇਹ ਜਿਹੜੇ ਇਹ ਕੱਟੀਆਂ ਨੂੰ ਕੰਮ ਆਂਦਾ ਜੀ। ਉਹ ਬੱਚੇ ਜਿਹੜੇ ਆ ਛਾਲ ਮਾਰ ਜਾਂਦੇ। ਨਹੀਂ ਛਾਲ ਵੱਡਾ ਬਣਾ ਕਰਕੇ ਫਿਰ ਉਹ ਤਾਂ ਫਿਰ ਪੂਰੀ ਕੰਧ ਕੋਠਾ ਹੀ ਹੋ ਗਿਆ ਨਾ ਜੀ। ਉਹ 5 ਫੁੱਟ 4-5 ਫੁੱਟ ਦਾ ਜਿਹੜਾ ਵਾ ਨਾ ਕਰ ਦਿਓ। ਅੱਛਾ ਰਾਣਾ ਸਾਹਿਬ ਤੁਸੀਂ ਅੱਗੇ ਗੱਲ ਕੀਤੀ ਸੀਗੀ ਹੜਤਾਲ ਵਾਲੀ ਨਾ। ਮੇਰਾ ਛਾਪਰ ਜੀ ਆ ਮੇਰੀ ਸੋਟੀ ਆ ਲੱਗੀ ਪਈ ਆ। ਹਾਂ ਆ ਸਾਰੇ 2 ਕਿੱਲਿਆਂ ਨੂੰ। ਆਹੋ ਤੇ ਇਹਦੇ ਪਿਆ ਕਿਉਂ ਨਹੀਂ ਛਾਪਰ? ਛਾਪਰ ਰਾਣਾ ਸਾਹਿਬ ਉਹ ਉਸ ਦਿਨ ਦੀ ਪਰਸੋਂ ਦੀ ਹੜਤਾਲ ਹੋ ਗਈ ਹੋਈ ਆ। ਉਹ ਜਿਹੜਾ ਸਾਡਾ ਮਾਮੂ ਕਾਂਜਣ ਵਾਲਾ ਵੀਰ ਆ ਜਿਹਨੇ ਆਪਾਂ ਨੂੰ ਛਾਪਰ ਘਲਾਣਾ ਉਹਦੀ ਬਿਲਟੀ ਕੋਈ ਨਹੀਂ ਆ ਰਹੀ। ਗੱਡੀਆਂ ਬੰਦ ਆ ਜੀ ਤੇ ਬਹੁਤ ਜ਼ਲਾਲਤ ਬਣੀ ਹੋਈ ਆ। ਤੇ ਕਹਿੰਦੇ ਸੀਗੇ ਕੱਲ ਮੁਜ਼ਾਕਰਾਤ ਹੋ ਗਏ ਆ ਪਤਾ ਨਹੀਂ ਕੋਈ ਨਹੀਂ ਹੋਇਆ। ਇੱਥੇ ਕਿਹੜਾ ਕੋਈ ਸੁਰ ਸਮਝ ਆਉਂਦੀ ਹੈ ਜੀ। ਅੱਛਾ ਇੱਕ ਮੈਨੂੰ ਇੱਕ ਚੀਜ਼ ਦੀ ਨਹੀਂ ਸਮਝ ਆਉਂਦੀ ਵੀ ਜੇ ਕਿਸੇ ਮਸ਼ੀਨ ਦੇ ਨਾ ਵਾਵਾ ਸਾਰੇ ਪੁਰਜੇ ਖਰਾਬ ਹੋਣ ਨਾ ਤੇ ਉਹਦੇ ਸਾਰੇ ਪੁਰਜੇ ਥੋੜੇ ਥੋੜੇ ਠੀਕ ਹੋਣੇ ਚਾਹੀਦੇ ਤਾਂ ਹੀ ਮਸ਼ੀਨ ਚੱਲਦੀ ਆ। ਜੇ ਤੁਸੀਂ ਇੱਕੋ ਪੁਰਜੇ ਨੂੰ ਕੱਸਣਾ ਸ਼ੁਰੂ ਕਰ ਦਿਓ ਨਾ ਉਹਦੇ ਨਾਲ ਫਾਇਦਾ ਨਹੀਂ ਹੁੰਦਾ। ਹੁਣ ਓਵਰਲੋਡਿੰਗ ਤੇ ਜਿਹੜਾ ਨਾ ਓਵਰਲੋਡਿੰਗ ਨਹੀਂ ਹੋਣੀ ਚਾਹੀਦੀ ਲੇਕਿਨ ਦੂਸਰੇ ਮੁਹਰਕਾਤ ਵੀ ਤੇ ਜਿਹੜੇ ਆ ਨਾ ਖਤਮ ਹੋਣੇ ਚਾਹੀਦੇ ਆ। ਹਾਂਜੀ ਹੁਣ ਤੁਸੀਂ ਜਿਹੜਾ ਡੀਜ਼ਲ ਦਾ ਰੇਟ ਆ ਇਸ ਰੇਟ 'ਚ ਮੈਂ ਕਹਿੰਦਾ ਕਿ ਜਿਹੜਾ ਮੁਕਰਰਾ ਵਜ਼ਨ ਆ ਨਾ ਉਹਦੇ 'ਚ ਫਿਜ਼ੀਬਲ ਹੀ ਨਹੀਂ ਹੈ। ਯਾਨੀ ਕਿ ਗਰਾਊਂਡ ਰਿਐਲਿਟੀਜ਼ ਦਾ ਪਤਾ ਹੀ ਨਹੀਂ ਹੈ ਸਾਡੇ ਲੋਕਾਂ ਨੂੰ। ਇਹ ਜਿਹੜੀ ਗੱਡੀ ਦਾ 25 ਟਨ ਆ ਨਾ ਵਜ਼ਨ, ਅਗਰ ਉਹ 25 ਟਨ ਪਾਉਂਦੀ ਆ ਤੇ ਉਹਨੂੰ ਜਿੰਨਾ ਕਿਰਾਇਆ ਵਾ ਨਾ ਉਸ ਨੂੰ ਬਿਲਕੁਲ ਕੁਛ ਨਹੀਂ ਮਿਲਦਾ ਹੈ। ਫਿਰ ਜਿਹੜਾ ਸਾਡੇ ਸੜਕਾਂ ਤੇ ਜੋ ਕੁਛ ਹੁੰਦਾ ਵਾ ਹਰ ਚੌਕ ਤੇ ਉਹਨਾਂ ਨੂੰ ਕੁਛ ਨਾ ਜਿਹੜਾ ਵਾ ਸਭ ਤੋਂ ਛੋਟਾ ਨਜ਼ਰਾਨਾ ਜਿਹੜਾ ਵਾ ਨਾ ਦੇਣਾ ਪੈਂਦਾ ਵਾ। ਇੱਥੋਂ ਜਦੋਂ ਗੱਡੀ ਚੱਲਦੀ ਹੈ ਨਾ 60 ਕਿਲੋਮੀਟਰ ਤੱਕ 2000 ਤਾਂ ਜਿਹੜਾ ਵਾ ਨਾ ਖਾਲੀ ਜੀ ਦੇ ਦਿੰਦੀ ਆ ਓਵਰਲੋਡਿੰਗ ਵਗੈਰਾ। ਤਾਂ ਫਿਰ ਉਹ ਤਾਂ ਵੱਡੇ ਹੈ ਆ ਚੀਜ਼ਾਂ ਦੇ। ਇਹ ਯਾਨੀ ਕਿ ਸਾਡੇ ਇੱਕ ਤਾਂ ਕਲਚਰ ਉਹ ਖਤਮ ਹੋਣਾ ਚਾਹੀਦਾ। ਇੱਕ ਡੀਜ਼ਲ ਦੀ ਕੀਮਤਾਂ ਵੀ ਜਿਹੜੀਆਂ ਵਾ ਨਾ ਉਹ ਮੁਨਾਸਬ ਜਗ੍ਹਾ ਤੇ ਆਉਣੀਆਂ ਚਾਹੀਦੀਆਂ। ਜਿਹੜਾ ਟੈਕਸ ਆ ਨਾ ਡੀਜ਼ਲ ਵਗੈਰਾ ਤੇ ਇੰਨਾ ਜ਼ਿਆਦਾ ਇਹ ਨਹੀਂ ਹੋਣਾ ਚਾਹੀਦਾ। ਤੇ ਫਿਰ ਉਹਨੂੰ ਓਵਰਲੋਡਿੰਗ ਨੂੰ ਨਾ ਯਾਨੀ ਕਿ ਕਹਿੰਦੇ ਵੀ ਤੁਸੀਂ ਚੋਰ ਦੇ ਹੱਥ ਉਦੋਂ ਕੱਟੋ ਹੈ ਜਦੋਂ ਉਹਨੂੰ ਯਾਨੀ ਕਿ ਰੋਟੀ ਕਮਾਉਣ ਦੇ ਜ਼ਰਾਏ ਵੀ ਫਰਾਹਮ ਕਰੋ। ਹਾਂਜੀ ਸਹੂਲਤਾਂ ਦਿਓ। ਤੇ ਹੁਣ ਜੇ ਭੁੱਖ ਮਰਦਾ ਬੰਦਾ ਜਿਹੜਾ ਵਾ ਨਾ ਮਸਜਿਦ ਦੀ ਘੜੀ ਚੋਰੀ ਕਰੇ ਜਾਂ ਮੰਦਿਰ ਦਾ ਟੱਲ ਲਾਵੇ ਹੈ ਉਹਦੇ ਤੇ ਸਜ਼ਾ ਨਹੀਂ ਬਣਦੀ ਹੈ। ਗੱਲ ਬੜੀ ਗੱਲ। ਹਾਂ ਕਿਉਂਕਿ ਉਹਨੇ ਫਿਰ ਭੁੱਖ ਮਰਦੇ ਨੇ ਇਹੀ ਕੁਝ ਕਰਨਾ ਵੀ ਤੁਸੀਂ ਉਹਨਾਂ ਨੂੰ ਨਾ ਉਹ ਪਹਿਲੋਂ ਦਿਓ ਸਾਰੀਆਂ ਫਿਰ ਉਹਨੂੰ ਕਹੋ ਵੀ ਭਾਈ ਸਾਹਿਬ ਇਹਦੀ ਵਜ੍ਹਾ ਨਾਲ ਕੱਲ 2 ਦਿਨ ਹੋ ਗਏ ਜਿਹੜੇ ਨਾ ਅਰਬਾਂ ਖਰਬਾਂ ਦਾ ਨੁਕਸਾਨ। ਤੇ ਦੂਜਾ ਇਹ ਆ ਵੀ ਜਿਹੜਾ ਬੰਦਾ ਵਿਆਹ ਤੇ ਜਿੱਥੇ ਚਲ ਗਿਆ ਉੱਥੇ ਬੈਠਾ ਆ ਜਿਹਨੇ ਜਾਣਾ ਸੀਗਾ ਉਹ ਰਹਿ ਗਿਆ ਆ। ਤੇ ਅਸੀਂ ਤਾਂ ਇਹੀ ਕਵਾਂਗੇ ਵੀ ਸਰਕਾਰਾਂ ਨੂੰ ਇਹਦੇ ਤੇ ਜਿਹੜਾ ਨਾ ਨਜ਼ਰਸਾਨੀ ਹੋਣੀ ਚਾਹੀਦੀ। ਕਹਿੰਦੇ ਫੈਡਰਲ ਨੇ ਤਾਂ ਜੀ ਕਰੀ ਹੈਗੀ ਲੇਕਿਨ ਸਾਡੇ ਪੰਜਾਬ ਦਾ ਕੋਈ ਹੈ ਆ ਜੀ ਸਾਡੇ ਮੁੱਖ ਮੰਤਰੀ ਦਾ ਜਾਂ ਸਾਡੇ ਜਿੰਨੇ ਵੀ ਵਜ਼ੀਰ ਹੈਗੇ ਆ ਜੀ ਇਹਦੇ ਤੇ ਕੋਈ ਸਿਰ ਜੋੜ ਕੇ ਬਹਿ ਕੇ ਨਾ ਜੀ ਕੋਈ ਨਿਜ਼ਾਮ ਯਾਨੀ ਕਿ ਹੱਲ ਜਿਹੜਾ ਵਾ ਨਾ ਕੁਛ ਅਸਲੂਬੀ ਜੇ ਵਾਲਾ ਹੋਣਾ ਚਾਹੀਦਾ ਵਾ। ਐਵੇਂ ਯਾਨੀ ਕਿ ਜਿਹੜਾ ਵਾ ਨਾ ਡੰਡੇ ਵਾਲਾ ਯਾਨੀ ਕਿ ਹੁਣ ਜਰਨਲ ਜਾਂ ਦੇਖ ਲਓ 50 ਤੋਂ 70 ਲੱਖ ਵਾਲੀ ਗੱਡੀ ਵਾਲਾ ਬੰਦਾ ਨਾ ਜਿਹੜਾ ਉਹਨੂੰ 2 ਲੱਖ ਤੋਂ ਉੱਪਰ ਚੰਗੇ ਦਿਨਾਂ 'ਚ 2 ਲੱਖ ਤੋਂ ਉੱਪਰ ਨਹੀਂ ਬਚਦਾ ਹੈ। ਸਹੀ ਗੱਲ ਹੈ।
ਉਹ ਤਾਂ ਉਹਨਾਂ ਦੀ ਕੈਲਕੂਲੇਸ਼ਨ ਬਹੁਤ ਸਾਰੇ ਬੰਦਿਆਂ ਦੀ ਠੀਕ ਨਹੀਂ ਹੁੰਦੀ, ਟਾਇਰਾਂ ਟੂਰਾਂ ਨੂੰ ਦੀ ਕੈਲਕੂਲੇਸ਼ਨ ਨਹੀਂ ਕਰ ਰਹੇ ਹੁੰਦੇ ਉਹ ਹੈ। ਤੇ ਉਹਦੇ ਚ ਅਗਰ ਦੇਖੋ ਕਿ ਅਗਰ ਐਡੇ ਰਿਸਕੀ ਕੰਮ ਚ ਵੀ 33% ਰਿਟਰਨ ਆ ਸਾਲਾਨਾ, ਤੇ ਐਡਾ ਕੋਈ ਬਹੁਤ ਜ਼ਿਆਦਾ ਨਹੀਂ ਹੈ। ਤੇ ਇਹਦੇ ਚ ਹੋਣਾ ਚਾਹੀਦਾ ਔਰ ਫਿਰ ਇੱਕ ਹੋਰ ਆ ਕਾਨੂੰਨ, ਫਿਰ ਜਿਹੜਾ ਨਾ ਸਭ ਲਈ ਇੱਕੋ ਹੀ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਤਕੜਾ ਬੰਦਾ ਜਿਹੜਾ ਵਾ ਨਾ ਉਹ 2-4 ਬੰਦਿਆਂ ਨੂੰ ਮਿੱਧ ਦੇਵੇ ਤੇ ਅਗਲੇ ਦਿਨ ਹੀ ਛੁੱਟ ਜਾਵੇ ਹੈ, ਤੇ ਮਾੜਾ ਬੰਦਾ ਰਕਸ਼ੇ ਵਾਲਾ 15,000 ਤੇ 20,000 ਦਾ ਚਲਾਨ ਕਰਾ ਕੇ ਬੈਠਾ ਹੋਵੇ। ਤਕੜਾ ਬੰਦਾ ਬੰਦੇ ਮਾਰ ਦੇਵੇ ਉਹਨੂੰ ਵੀ ਕੁਝ ਨਹੀਂ ਹੈ, ਤੇ ਮਾੜੇ ਬੰਦੇ ਨੂੰ ਇੰਜ ਹੀ ਰਕਸ਼ੇ ਵਾਲੇ ਨੂੰ, ਉਹਨੇ ਤਾਂ ਰਕਸ਼ਾ ਨਹੀਂ ਹੈ 15-20,000 ਦਾ, ਜਿੰਨੇ ਦਾ ਯਾਨੀ ਕਿ 15-20,000 ਦੇ ਰਕਸ਼ੇ ਵਾਲਿਆਂ ਦੇ ਚਲਾਨ ਹੋਏ ਹੈ। ਚੀਜ਼ਾਂ ਨੂੰ ਕੰਟਰੋਲ ਹੋਣਾ ਚਾਹੀਦਾ, ਬੜੀ ਸਖਤੀ ਨਾਲ ਹੋਣਾ ਚਾਹੀਦਾ, ਲੇਕਿਨ ਬਾਕੀ ਚੀਜ਼ਾਂ ਵੀ ਜਿਹੜੀਆਂ ਵਾ ਨਾ ਉਹਨਾਂ ਤੇ ਵੀ ਹੋਣਾ ਚਾਹੀਦਾ। ਰਾਣਾ ਸਾਹਿਬ, ਮੌਸਮ ਇਸ ਵਾਰੀ ਬੜਾ ਬਹੁਤ ਬੇਯਕੀਨੀ ਸੂਰਤ-ਹਾਲ ਦਾ ਚੱਲ ਰਿਹਾ, ਜ਼ਬਰਦਸਤ ਆ ਵੀ ਦਿਨੇ ਸਾਰਾ ਦਿਨ ਧੁੱਪ, ਨਾ ਇਸ ਵਾਰੀ ਸਮੋਗ, ਨਾ ਇਸ ਵਾਰੀ ਹਲੇ ਤੱਕ ਫੋਗ। ਤੇ ਜੇ ਉਮੀਦ ਆ ਜੀ ਅੱਲਾਹ ਪਾਕ ਤੋਂ, ਅਸੀਂ ਤਾਂ ਦੁਆ ਇਹੀ ਕਰ ਰਹੇ ਆ ਵੀ ਛੱਲੀਆਂ ਸਾਡੀਆਂ ਪਈਆਂ ਵੀ ਇਹ ਥੋੜੇ ਜਿਹੇ 10 ਕੁ ਦਿਨ ਨਾ ਜੀ ਇਦਾਂ ਦੇ ਲੰਘ ਗਏ ਤੇ ਆਪਣਾ ਜਿਹੜਾ ਨਿਜ਼ਾਮ, ਆਪਣਾ ਖਾਤਾ ਉਹ ਸਿੱਧਾ ਹੋ ਜਾਊਗਾ। ਠੀਕ ਹੈ ਜੀ। ਤੇ ਬਾਕੀ ਰਾਣਾ ਸਾਹਿਬ, ਇਹ ਬੜੀ ਸੋਹਣੀ ਗੱਲਬਾਤ ਤੁਸੀਂ ਅੱਜ ਪੰਜਾਬੀ ਤੀਜੀ ਕਾਨਫਰੰਸ ਦੇ ਬਾਰੇ ਚ ਕੀਤੀ ਹੈ, ਤੇ ਆਪਣਾ ਜਿਹੜਾ ਤੁਸੀਂ ਡਿਪਲੋਮੇਟ ਬਰਾੜ ਸਾਹਿਬ, ਉਮੀਦ ਆ ਵੀ ਤੁਹਾਨੂੰ ਜਵਾਬ ਮਿਲ ਗਿਆ ਹੋਣਾ, ਤੇ ਸਾਡਾ ਜਵਾਬ ਬਿਲਕੁਲ ਵੀ ਡਿਪਲੋਮੇਟ ਨਹੀਂ ਹੈਗਾ, ਤੇ ਰਾਣਾ ਸਾਹਿਬ ਨੇ ਕੋਈ ਡਿਪਲੋਮੇਸੀ ਨਹੀਂ ਕੀਤੀ। ਤੇ ਦੂਜਾ, ਬਹੁਤ ਸਾਰੇ ਦੋਸਤ ਪੁੱਛਦੇ ਆ ਅੰਜਮ ਸਰੋਇਆ ਕਿਉਂ ਨਹੀਂ ਗਿਆ, ਵੀਰ ਜੀ ਉਹਨਾਂ ਦੇ ਮਾਮਲਾਤ ਆ, ਉਹਨਾਂ ਨੂੰ ਤੁਸੀਂ ਪੁੱਛ ਸਕਦੇ ਆ, ਅਸੀਂ ਤਾਂ ਆਪਣਾ ਕੋਈ ਜਵਾਬ ਦੇ ਹੈਗੇ ਆ ਵੀ ਤੁਹਾਨੂੰ ਦੱਸ ਸਕਦੇ, ਠੀਕ ਰਾਣਾ ਸਾਹਿਬ? ਬਿਲਕੁਲ। ਤੇ ਬਾਕੀ ਜੀ ਇਹੀ ਸੀਗੀ ਸਾਡੀ ਅੱਜ ਦੀ ਨਿੱਕੀ ਜਿਹੀ ਵੀਡੀਓ ਜਿਹੜੀ ਤੁਹਾਡੇ ਤੱਕ ਅਸੀਂ ਪਹੁੰਚਾਤੀ ਆ। ਤੇ ਆਖਰ ਦੇ ਉੱਤੇ ਮੈਨੂੰ ਰਾਣਾ ਖਾਲਿਦ ਮਕਬੂਲ ਤੇ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦਿਓ ਹੁਣ ਇਜਾਜ਼ਤ। ਤੇ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਬ।